ਪਰ ਜਿਹੜੇ ਪ੍ਰਾਈਵੇਟ ਕਾਲਜ ਹੁੰਦੇ ਨਾ ਜਿਹੜੇ ਸਾਰੇ ਇਹ ਘਪਲਾ ਕਰਦੇ ਤਾਂ ਇਹਨਾਂ ਨੇ 40% ਕਮਿਸ਼ਨ ਦੇਣਾ ਹੁੰਦਾ ਏਜੰਟ ਨੂੰ। ਉਹਦੇ ਕਰਕੇ ਜਿਹੜਾ ਨਿਊਟਰਲ ਬੱਚਾ ਜਾਂਦਾ ਨਾ, ਜਿਹਨੂੰ ਖੁਦ ਨਹੀਂ ਇੰਨੀ ਨੌਲੇਜ, ਏਜੰਟ ਉਹਦਾ ਬ੍ਰੇਨ ਵਾਸ਼ ਕਰਦੇ ਆ ਕਿ ਤਾਂ ਕਿ ਇਹਨਾਂ ਨੂੰ ਪ੍ਰਾਈਵੇਟ ਕਾਲਜਾਂ ਵਿੱਚ ਪਾਇਆ ਜਾਵੇ ਤਾਂ ਕਿ ਉਹ ਆਪ ਜ਼ਿਆਦਾ ਕਮਿਸ਼ਨ ਕਮਾ ਸਕਣ। ਮੈਂ ਫੀਸ ਦੇ ਦਿੱਤੀ। ਉਸ ਤੋਂ ਬਾਅਦ ਪਹਿਲਾਂ ਤਾਂ ਪੂਰੇ 1 ਸਾਲ ਮੈਂ ਡਿਸੀਜਨ ਲਈ ਵੇਟ ਕਰੀ ਗਿਆ। ਤਾਂ ਜਦੋਂ ਮੇਰਾ ਡਿਸੀਜਨ ਆਉਂਦਾ ਤਾਂ ਅਨਫੋਰਚੂਨੇਟਲੀ ਰਿਫਿਊਜ਼ ਆਉਂਦਾ। ਚਲੋ ਮੈਂ ਉਹ 'ਚ ਮੰਨਦਾ, IRCC ਦੀ ਨੇ ਮੈਨੂੰ ਰਿਫਿਊਜ਼ਲ ਦਿੱਤਾ ਕਿ ਮੇਰੀ ਫਾਈਲ 'ਚ ਕੋਈ ਕਮੀ ਪੇਸ਼ੀ ਹੋਊਗੀ, ਪਰ ਉਹ ਪੈਸੇ ਤਾਂ ਮੇਰੇ ਆ। ਮੈਂ ਨਾ ਕਲਾਸ ਲਾਈ, ਨਾ ਮੈਂ ਕੋਈ ਸਰਵਿਸ ਯੂਜ਼ ਕੀਤੀ, ਨਾ ਹੀ ਜੇ ਬੈਂਕਰਪਸੀ ਹੋਈ ਮੈਂ ਕਿਹੜਾ ਉਹਦੇ ਕੋਈ ਸ਼ੇਅਰ ਮਾਰਕੀਟ 'ਚ ਪੈਸੇ ਲਾਏ ਸੀ। ਤੇ ਸਰਵਿਸ ਯੂਜ਼ ਕਰਨ ਲਈ ਮੈਂ ਸਟੱਡੀ ਕਰਨ ਜਾਣਾ ਚਾਹੁੰਦਾ ਸੀ। ਜੇ ਸਟੱਡੀ ਦਾ ਵੀਜ਼ਾ ਮੈਨੂੰ ਨਹੀਂ ਮਿਲਿਆ ਤਾਂ ਮੇਰੇ ਪੈਸੇ ਤਾਂ ਐਟਲੀਸਟ ਵਾਪਸ ਆਉਣੇ ਚਾਹੀਦੇ ਆ। ਮੇਰੇ 2 ਸਾਲ ਵੀ ਖਰਾਬ ਹੋਏ ਤੇ ਹੁਣ ਪਤਾ ਜੇ ਮੇਰੇ ਪੈਸੇ ਨਹੀਂ ਆਉਂਦੇ ਤਾਂ ਪੂਰਾ ਮੇਰਾ ਫਿਊਚਰ ਜਿਹੜਾ ਸਪੋਇਲ ਹੋ ਜਾਣਾ। ਇਹ ਜਿਹੜੇ ਏਜੰਟ ਆ ਸਭ ਤੋਂ ਵੱਡਾ ਮਿਸਗਾਈਡ ਕਰ ਰਹੇ। ਮੈਂ ਤੁਹਾਨੂੰ ਖੁਦ ਦੱਸਦਾ, ਮੈਨੂੰ ਕੱਲ੍ਹ ਇਹ ਪਤਾ ਲੱਗਾ ਕਿ ਇਹ ਜਿਹੜੀ ਆ ਐਡੀ ਵੱਡੀ ਪ੍ਰੋਬਲਮ ਬਣ ਚੁੱਕੀ ਆ। ਸਰ ਮੇਰੇ ਟੋਟਲ ਜੇ ਇੰਡੀਆ ਦੀ ਮਨੀ ਕੀਤੀ ਜਾਵੇ ਤਾਂ 16 ਲੱਖ ਦੇ ਕਰੀਬ ਟੋਟਲ ਮੇਰਾ ਇਨਵੈਸਟ ਹੋ ਚੁੱਕਾ। ਗਿਣਤੀ ਬਹੁਤ ਵੱਡੀ ਦੱਸੀ ਹੈ। ਇੰਨਾ ਪੈਸਾ ਆਮ ਘਰਾਂ ਵਾਸਤੇ ਜਾਂ ਪੰਜਾਬ ਦੇ ਬਹੁਤਾਂਤ ਲੋਕਾਂ ਦੇ ਜਿਹੜਾ ਕੋਲ ਇਕੱਠਾ ਕਰਨਾ ਬਹੁਤ ਇੱਕ ਵੱਡੀ ਚੁਣੌਤੀ ਹੋ ਜਾਂਦਾ ਹੈ। ਤਾਂ ਤੁਸੀਂ ਜਿਹੜੇ ਇੰਨੇ ਪੈਸੇ ਸੀ, ਕੋਈ ਜ਼ਮੀਨ ਵੇਚੀ ਜਾਂ ਘਰ-ਬਾਰ ਗਹਿਣੇ ਰੱਖਿਆ, ਕਿਸ ਤਰ੍ਹਾਂ ਇੰਨੇ ਪੈਸੇ ਇਕੱਠੇ ਕੀਤੇ? ਮੇਰੀ ਪੂਰੀ ਫੈਮਿਲੀ ਦੀ ਪਿਛਲੇ 20 ਸਾਲ ਜਿਹੜੇ ਕੰਮ ਕਰਕੇ ਉਹਨਾਂ ਨੇ ਜੋੜੇ ਸੀਗੇ, ਸਾਡੀ ਦੁਕਾਨ ਆ ਉਹ ਸੇਵਿੰਗ ਸੀਗੀ ਸਾਰੀ, ਤੇ ਉਹਨਾਂ ਨੇ ਮੇਰੇ ਤੇ ਭਰੋਸਾ ਕੀਤਾ ਮੇਰੀ ਫੈਮਿਲੀ ਨੇ, ਤੇ ਜਿਹੜੀ ਆਪਣੀ ਸਾਰੀ ਸੇਵਿੰਗ ਆ ਉਹ ਮੇਰੇ ਤੇ ਇਨਵੈਸਟ ਕਰਤੀ। ਇਹ ਤਾਂ ਐਮਬੈਸੀ ਨੂੰ ਵੀ ਪਤਾ ਆ। ਜੇ ਆਪਣੇ ਪੰਜਾਬ ਵਿੱਚੋਂ 100% ਬੱਚੇ ਜਾਂਦੇ ਆ ਤਾਂ ਉਹਨਾਂ ਵਿੱਚੋਂ 99% ਬੱਚੇ ਨੇ ਪੜ੍ਹਾਈ ਕਰਕੇ ਉੱਥੇ ਹੀ ਸੈਟਲ ਹੋਣਾ ਹੁੰਦਾ। ਜੇ ਇੰਡੀਆ ਵਿੱਚ ਵਧੀਆ ਓਪਰਚੁਨਿਟੀ ਹੋਵੇ ਫਿਰ ਕੋਈ ਵੀ ਨਾ ਸਾਰੀ ਸੇਵਿੰਗ ਉੱਥੇ ਇਨਵੈਸਟ ਕਰੇ। ਇਹ ਤਾਂ ਟਰੂ ਫੈਕਟ ਐਮਬੈਸੀ ਨੂੰ ਵੀ ਪਤਾ। ਬਸ ਉਹ ਚਾਹੁੰਦੀ ਹੁੰਦੀ ਕਿ ਕਿਸ ਹਿਸਾਬ ਨਾਲ ਅਸੀਂ ਰੀਪ੍ਰਜੈਂਟ ਕਰਦੇ। TV84 ਇੰਡੀਆ ਦੇ ਨਾਲ ਜੁੜੇ ਹੋ। ਮੈਂ ਰਜਿੰਦਰ ਸਿੰਘ ਸਭਰਾ। ਪ੍ਰੋਫੈਸਰ ਪੂਰਨ ਸਿੰਘ ਨੇ ਕਿਹਾ ਸੀ ਪੰਜਾਬ ਜਿਉਂਦਾ ਗੁਰਾਂ ਦੇ ਨਾਂ ਤੇ, ਪਰ ਗੁਰਾਂ ਦੇ ਨਾਮ ਦੇ ਉੱਪਰ ਜਿਉਣ ਵਾਲੇ ਪੰਜਾਬ ਦੇ ਨੌਜਵਾਨ ਆਪਣੀ ਅਰਥ ਵਿਵਸਥਾ ਦੇ ਵਿੱਚ ਤਬਦੀਲੀ ਲਿਆਉਣ ਵਾਸਤੇ ਲਗਾਤਾਰ ਵਿਦੇਸ਼ ਦੇ ਵਿੱਚ ਵਸੇਬਾ ਕਰਨਾ ਵੱਡੀ ਤਾਦਾਦ ਦੇ ਵਿੱਚ ਪਸੰਦ ਕਰਦੇ ਨੇ। ਪਰ ਇਸ ਵਸੇਬੇ ਦੇ ਨਾਮ ਦੇ ਉੱਪਰ ਕਈ ਵਾਰ ਜਿਹੜਾ ਪੰਜਾਬ ਦਾ ਯੂਥ ਹੈ, ਪੰਜਾਬ ਦਾ ਨੌਜਵਾਨ ਵਰਗ ਹੈ, ਉਸ ਨੂੰ ਝਠਲਾਉਣ ਦੀ ਕੋਸ਼ਿਸ਼ ਵੀ ਕੀਤੀ ਜਾ ਰਹੀ ਹੈ। ਅਜਿਹਾ ਮਾਮਲਾ ਸਾਹਮਣੇ ਆਇਆ ਹੈ। ਨੌਜਵਾਨਾਂ ਦੇ ਨਾਲ ਗੱਲਬਾਤ ਕਰਾਂਗੇ। ਪੂਰਾ ਘਟਨਾਕ੍ਰਮ ਸੀ, ਕੀ ਵਾਪਰਦਾ ਹੈ। ਬਾਈ ਨਾਮ ਕੀ ਹੈ ਸਭ ਤੋਂ ਪਹਿਲਾਂ ਤੁਹਾਡਾ? ਦੀਪਕ ਕੁਮਾਰ ਆ ਜੀ ਨਾਮ ਮੇਰਾ। ਕਿੱਥੋਂ ਦੇ ਰਹਿਣ ਵਾਲੇ ਹੋ? ਮੈਂ ਨਵਾਂ ਸ਼ਹਿਰ ਤੋਂ ਆ ਜੀ। ਹਾਂਜੀ। ਤੁਹਾਡੇ ਨਾਲ ਜਿਹੜਾ ਪੂਰਾ ਘਟਨਾਕ੍ਰਮ ਸੀ ਉਹ ਕੀ ਹੋਇਆ ਔਰ ਏਜੰਟਾਂ ਦੇ ਦੁਆਰਾ ਤੁਹਾਨੂੰ ਕੀ ਕਿਹਾ ਗਿਆ? ਸਭ ਤੋਂ ਪਹਿਲਾਂ ਮੈਂ ਤੁਹਾਡਾ ਇਸ ਗੱਲ ਤੇ ਰਿਐਕਸ਼ਨ ਜਾਣਨਾ ਚਾਹੁੰਦਾ। ਸਰ ਦੇਖੋ, ਜਿੱਦਾਂ ਹੁਣ ਕੋਈ ਵੀ ਬੱਚਾ ਆ, ਸਾਨੂੰ ਕਾਲਜ ਦਾ ਨਹੀਂ ਪਤਾ ਨਾ, ਅਸੀਂ ਕਹਿੰਦੇ ਕਿ ਵਧੀਆ ਏਜੰਟ ਦੇ ਕੋਲ ਜਾਈਏ ਤਾਂ ਜਿਹੜਾ ਸਾਨੂੰ ਵਧੀਆ ਗਾਈਡ ਕਰੇ। ਉਸੇ ਤਰ੍ਹਾਂ ਮੈਂ ਸਰਚ ਕਰਕੇ ਕਹਿਣਾ ਇੱਕ ਵਧੀਆ ਏਜੰਟ, ਮੈਂ ਉਹਦੇ ਕੋਲ ਗਿਆ ਤੇ ਮੈਂ ਉਹਨਾਂ ਦੀ ਪੇਮੈਂਟ ਕੀਤੀ ਕਿ ਮੈਨੂੰ ਵਧੀਆ ਕਾਲਜ ਗਾਈਡ ਕਰੋ, ਤੇ ਉਹਨਾਂ ਨੇ ਮੈਨੂੰ ਪ੍ਰਾਈਵੇਟ ਕਾਲਜ ਗਾਈਡ ਕੀਤਾ। ਤੇ ਕਾਲਜ ਜਿਹੜਾ ਨਾ, ਅਸੀਂ ਉਹਨਾਂ ਦੇ ਕੰਡੀਸ਼ਨ ਦੇ ਮੁਤਾਬਿਕ ਫੀਸ ਭਰਤੀ। 1 ਸਾਲ ਦੀ ਫੀਸ 2020 ਸਤੰਬਰ ਵਿੱਚ ਭਰੀ ਸੀ ਮੈਂ। ਤੇ ਜਿਹੜੀ ਫੀਸ ਸੀਗੀ ਉਹ ਮੇਰੀ ਇਕੱਲੇ ਦੀ ਆਪਣੀ ਸੇਵਿੰਗ ਨਹੀਂ ਸੀ, ਮੇਰੀ ਪੂਰੀ ਫੈਮਿਲੀ ਦੀ ਪਿਛਲੇ 20 ਸਾਲ ਜਿਹੜੇ ਕੰਮ ਕਰਕੇ ਉਹਨਾਂ ਨੇ ਜੋੜੇ ਸੀਗੇ, ਸਾਡੀ ਦੁਕਾਨ ਆ ਉਹ ਸੇਵਿੰਗ ਸੀਗੀ ਸਾਰੀ। ਤੇ ਉਹਨਾਂ ਨੇ ਮੇਰੇ ਤੇ ਭਰੋਸਾ ਕੀਤਾ ਮੇਰੀ ਫੈਮਿਲੀ ਨੇ, ਤੇ ਜਿਹੜੀ ਆਪਣੀ ਸਾਰੀ ਸੇਵਿੰਗ ਆ ਉਹ ਮੇਰੇ ਤੇ ਇਨਵੈਸਟ ਕਰਤੀ। ਤੇ ਮੈਂ ਉਸ ਏਜੰਟ ਤੇ ਭਰੋਸਾ ਕਰਕੇ ਸਾਰੀ ਕਾਲਜ ਨੂੰ ਇਨਵੈਸਟ ਕਰਤੀ। ਕਾਲਜ ਨੂੰ ਮੈਂ ਫੀਸ ਭਰਤੀ 2020 ਸਤੰਬਰ ਦੀ, ਤੇ ਮੇਰੇ ਕੋਲ ਸਾਰਾ ਆ ਗਿਆ ਤੇ ਮੇਰੀ ਫਾਈਲ ਐਮਬੈਸੀ 'ਚ ਜਮ੍ਹਾਂ ਹੋ ਜਾਂਦੀ ਆ। ਤੇ ਉਸ ਤੋਂ ਮੈਂ ਤੁਹਾਡੇ ਕੋਲ ਬਾਅਦ ਵਿੱਚ ਆਉਣਾ, ਪਹਿਲਾਂ ਬਾਈ ਇਹਦੇ ਨਾਲ ਗੱਲਬਾਤ ਕਰ ਲਾਂ। ਸਭ ਤੋਂ ਪਹਿਲਾਂ ਇਹਨਾਂ ਦਾ ਪੱਖ ਜਾਣਨਾ ਜ਼ਰੂਰੀ ਹੈ। ਸੁਖੀ ਬਾਈ, ਕਦੋਂ ਜਿਹੜਾ ਸੀ ਤੁਸੀਂ ਵਿਦੇਸ਼ ਦੇ ਵਿੱਚ ਜਾਣ ਵਾਸਤੇ ਅਪਲਾਈ ਕਰਦੇ ਹੋ? ਕਿਹੜੇ ਵੀਜ਼ੇ ਦੇ ਉੱਪਰ ਅਪਲਾਈ ਕਰਦੇ ਹੋ? ਅਸੀਂ 2020 ਦੇ ਵਿੱਚ ਕੈਨੇਡਾ ਲਈ ਅਪਲਾਈ ਕੀਤਾ ਸੀਗਾ। ਉਦੋਂ ਅਸੀਂ ਲੁਧਿਆਣੇ ਤੋਂ IDP ਕੰਸਲਟੈਂਟ ਜਿਹੜੇ ਹੈਗੇ ਨੇ ਉਹਨਾਂ ਕੋਲ ਗਏ ਸੀ। ਉਹਨਾਂ ਤੋਂ ਅਸੀਂ ਪੁੱਛਿਆ ਵੀ ਸਾਨੂੰ ਨਾ ਕਾਲਜਾਂ ਬਾਰੇ ਨਹੀਂ ਜ਼ਿਆਦਾ ਨੌਲੇਜ, ਕਿਉਂਕਿ ਸਾਰੇ ਪਹਿਲੀ ਵਾਰ ਜਿਹੜੇ ਅਪਲਾਈ ਕਰਦੇ ਨਹੀਂ ਇੰਨੀ ਨੌਲੇਜ ਹੁੰਦੀ। ਅਸੀਂ ਔਨਲਾਈਨ ਦੇਖ ਕੇ, ਗੂਗਲ ਤੋਂ ਦੇਖ ਕੇ, ਚਲੋ ਉਹਨਾਂ ਨੇ ਵੀ ਸਾਨੂੰ ਦੱਸਿਆ ਵੀ ਕਾਲਜਾਂ ਬਾਰੇ ਦੱਸਿਆ ਵੀ ਬਹੁਤ ਵਧੀਆ ਲੋਕੇਸ਼ਨ 'ਤੇ ਕਾਲਜ ਆ, ਡਾਊਨਟਾਊਨ ਏਰੀਏ ਦੇ ਵਿੱਚ ਆ, ਅਤੇ ਗੁਰਦੁਆਰਾ ਸਾਹਿਬ ਬਿਲਕੁਲ ਨਾਲ ਆ ਕਾਲਜ ਦੇ, ਅਤੇ ਕਾਲਜ ਤੁਹਾਨੂੰ ਲੈਪਟੋਪ ਵੀ ਪ੍ਰੋਵਾਈਡ ਕਰੂਗਾ, ਹੈ ਨਾ। ਕਿਹੜੇ ਸ਼ਹਿਰ ਦੇ ਵਿੱਚ ਪੈਂਦਾ ਹੈ ਇਹ? ਮੌਂਟਰੀਅਲ ਦੇ ਵਿੱਚ ਹੈਗਾ ਕਾਲਜ। ਮੌਂਟਰੀਅਲ ਸ਼ਹਿਰ ਆ, ਕਿਊਬਿਕ ਪ੍ਰੋਵਿੰਸ ਆ। ਕਿ ਇਹ ਜਿਹੜੇ ਪ੍ਰਾਈਵੇਟ ਕਾਲਜ ਹੁੰਦੇ ਨਾ, ਇਹਨਾਂ ਦਾ ਕਮਿਸ਼ਨ ਜ਼ਿਆਦਾ ਹੁੰਦਾ, ਜਿਹੜਾ ਕਿ ਸਾਨੂੰ ਬਾਅਦ 'ਚ ਪਤਾ ਲੱਗਾ। ਮੰਨ ਲਓ ਮੈਂ ਇੱਕ ਏਜੰਟ ਆ ਨਾ, ਮੇਰੇ ਕੋਲ 3-4 ਕਾਲਜ ਆ। ਇੱਕ ਤਾਂ ਗਵਰਨਮੈਂਟ ਕਾਲਜ ਹੁੰਦੇ, ਉਹਨਾਂ ਨੇ ਏਜੰਟ ਨੂੰ ਦੇਣਾ ਵੀਜ਼ਾ ਤੋਂ ਬਾਅਦ 4% ਜਾਂ 5%। ਪਰ ਜਿਹੜੇ ਪ੍ਰਾਈਵੇਟ ਕਾਲਜ ਹੁੰਦੇ ਨਾ ਜਿਹੜੇ ਸਾਰੇ ਇਹ ਘਪਲਾ ਕਰਦੇ ਤਾਂ ਇਹਨਾਂ ਨੇ 40% ਕਮਿਸ਼ਨ ਦੇਣਾ ਹੁੰਦਾ ਏਜੰਟ ਨੂੰ। ਉਹਦੇ ਕਰਕੇ ਜਿਹੜਾ ਨਿਊਟਰਲ ਬੱਚਾ ਜਾਂਦਾ ਨਾ, ਜਿਹਨੂੰ ਖੁਦ ਨਹੀਂ ਇੰਨੀ ਨੌਲੇਜ, ਏਜੰਟ ਉਹਦਾ ਬ੍ਰੇਨ ਵਾਸ਼ ਕਰਦੇ ਆ ਕਿ ਤਾਂ ਕਿ ਇਹਨਾਂ ਨੂੰ ਪ੍ਰਾਈਵੇਟ ਕਾਲਜਾਂ ਵਿੱਚ ਪਾਇਆ ਜਾਵੇ ਤਾਂ ਕਿ ਉਹ ਆਪ ਜ਼ਿਆਦਾ ਕਮਿਸ਼ਨ ਕਮਾ ਸਕਣ। ਜਿਵੇਂ ਦੂਜੇ ਵਿਦਿਆਰਥੀਆਂ ਦੇ ਨਾਲ ਇਸ ਤਰ੍ਹਾਂ ਦਾ ਹੋਇਆ ਕਿ ਉਹਨਾਂ ਨੇ ਜਿਹੜਾ ਸੀ ਬਾਹਰ ਵਾਸਤੇ ਅਪਲਾਈ ਕੀਤਾ, ਪਰ ਜਿਹੜਾ ਉਹਨਾਂ ਨੇ ਜਿਹੜੀ ਕਾਲਜ ਵੱਲੋਂ ਉਹਨਾਂ ਨੂੰ ਸਹੀ ਤਰੀਕੇ ਦੀ ਗਾਈਡਲਾਈਨਸ ਨਹੀਂ ਸੀ ਦਿੱਤੀ ਗਈ। ਇਹ ਵੀ ਕਿਹਾ ਜਾ ਰਿਹਾ ਕਿ ਰਿਫੰਡ ਨਹੀਂ ਕੀਤਾ ਗਿਆ।
ਹਾਂਜੀ ਸਰ। ਤੇ ਤੁਹਾਡੇ ਨਾਲ ਵੀ ਇਸ ਤਰ੍ਹਾਂ ਦਾ ਵਾਪਰਿਆ ਕੁਝ? ਬਿਲਕੁਲ ਸਰ, ਮੇਰੇ ਪੈਸੇ 2020 ਸਤੰਬਰ ਤੋਂ ਆ, ਮੈਂ ਫੀਸ ਦੇ ਦਿੱਤੀ। ਉਸ ਤੋਂ ਬਾਅਦ ਪਹਿਲਾਂ ਤਾਂ ਪੂਰੇ 1 ਸਾਲ ਮੈਂ ਡਿਸੀਜਨ ਲਈ ਵੇਟ ਕਰੀ ਗਿਆ, ਤਾਂ ਜਦੋਂ ਮੇਰਾ ਡਿਸੀਜਨ ਆਂਦਾ ਤਾਂ ਅਨਫੋਰਚੂਨੇਟਲੀ ਰਿਫਿਊਜ਼ ਆਂਦਾ। ਚਲੋ ਮੈਂ ਉਹ 'ਚ ਮੰਨਦਾ, IRCC ਦੀ ਨੇ ਮੈਨੂੰ ਰਿਫਿਊਜ਼ਲ ਦਿੱਤਾ ਕਿ ਮੇਰੀ ਫਾਈਲ 'ਚ ਕੋਈ ਕਮੀ ਪੇਸ਼ੀ ਹੋਊਗੀ, ਪਰ ਉਹ ਪੈਸੇ ਤਾਂ ਮੇਰੇ ਆ, ਮੈਂ ਨਾ ਕਲਾਸ ਲਾਈ, ਨਾ ਮੈਂ ਕੋਈ ਸਰਵਿਸ ਯੂਜ਼ ਕੀਤੀ, ਨਾ ਹੀ ਜੇ ਬੈਂਕਰਪਸੀ ਹੋਈ ਮੈਂ ਕਿਹੜਾ ਉਹਦੇ ਕੋਈ ਸ਼ੇਅਰ ਮਾਰਕੀਟ 'ਚ ਪੈਸੇ ਲਾਏ ਸੀ ਕਿ ਬੈਂਕਰਪਸੀ ਹੋਈ। ਮੈਂ ਤਾਂ ਇੱਕ ਸਰਵਿਸ ਸੀਗੀ, ਤੇ ਸਰਵਿਸ ਯੂਜ਼ ਕਰਨ ਲਈ ਮੈਂ ਸਟੱਡੀ ਕਰਨ ਜਾਣਾ ਚਾਹੁੰਦਾ ਸੀ। ਜੇ ਸਟੱਡੀ ਦਾ ਵੀਜ਼ਾ ਮੈਨੂੰ ਨਹੀਂ ਮਿਲਿਆ ਤਾਂ ਮੇਰੇ ਪੈਸੇ ਤਾਂ ਐਟਲੀਸਟ ਵਾਪਸ ਆਣੇ ਚਾਹੀਦੇ ਆ। ਰਿਫਿਊਜ਼ਲ ਦਾ ਉਹਨਾਂ ਰੀਜ਼ਨ ਕੀ ਦਿੱਤਾ ਹੈ? ਸਰ ਰਿਫਿਊਜ਼ਲ ਦਾ ਰੀਜ਼ਨ ਉਹ ਇੱਕ ਹੀ ਸ਼ੇਅਰ ਕਰ ਰਹੇ ਨੇ ਕਿ ਤੁਸੀਂ ਉੱਥੇ ਜਾ ਕੇ ਵਾਪਸ ਨਹੀਂ ਆਣਾ। ਉਹ ਰਿਫਿਊਜ਼ਲ ਜਿਹੜਾ ਹੁੰਦਾ ਆ ਉਹਦਾ ਉਹਨਾਂ ਨੇ ਇੱਕ ਲੈਟਰ ਟਾਈਪ ਕੀਤਾ ਹੁੰਦਾ, ਉਹ ਸਾਰੇ ਬੱਚਿਆਂ ਨੂੰ ਸੇਮ ਦਿੰਦੇ। ਜੇ ਤੁਸੀਂ ਫਰਦਰ ਜਾਣਾ ਚਾਹੁੰਦੇ ਤੁਹਾਨੂੰ ਕੈਪਸ ਨੋਟਸ ਅਪਲਾਈ ਕਰਨੇ ਪੈਂਦੇ ਆ, ਜੋ ਕਿ ਮੈਂ ਆਲਰੇਡੀ ਅਪਲਾਈ ਕੀਤੇ ਆ, ਬਟ ਉਹਦਾ ਕੋਈ ਫਾਇਦਾ ਨਹੀਂ ਕਿ ਜਦ ਤੱਕ ਮੇਰੇ ਕੋਲ ਪੈਸੇ ਨਹੀਂ ਵਾਪਸ ਆਉਂਦੇ ਮੈਂ ਕਿਸੇ ਹੋਰ ਕੋਲੇਜ ਦਾ ਵੀ ਨਹੀਂ ਅਪਲਾਈ ਕਰ ਸਕਦਾ। ਮੇਰੇ 2 ਸਾਲ ਵੀ ਖਰਾਬ ਹੋਏ, ਤੇ ਹੁਣ ਪਤਾ ਜੇ ਮੇਰੇ ਪੈਸੇ ਨਹੀਂ ਆਉਂਦੇ ਤਾਂ ਪੂਰਾ ਮੇਰਾ ਫਿਊਚਰ ਜਿਹੜਾ ਸਪੋਇਲ ਹੋ ਜਾਣਾ ਇਹ। ਹਾਂਜੀ, ਜਿਹੜਾ ਉੱਥੇ ਵਿਦਿਆਰਥੀ ਨੇ ਉਹਨਾਂ ਦੇ ਵੱਲੋਂ ਪ੍ਰੋਟੈਸਟ ਕੀਤਾ ਜਾ ਰਿਹਾ ਹੈ, ਹਾਂਜੀ। ਤਾਂ ਪੰਜਾਬ ਦੇ ਨਾਲ ਜੁੜੀਆਂ ਹੋਈਆਂ ਸ਼ਖਸੀਅਤਾਂ ਵੀ ਉੱਚ ਜਿਹੜਾ ਅਦਾਰਿਆਂ ਦੇ ਵਿੱਚ ਕੰਮ ਕਰਦੀਆਂ ਨੇ, ਉੱਚ ਅਹੁਦਿਆਂ ਦੇ ਉੱਪਰ ਤਾਇਨਾਤ ਨੇ, ਕਿ ਉਹਨਾਂ ਦੇ ਨਾਲ ਰਾਬਤਾ ਹੋਇਆ, ਉਹਨਾਂ ਤੱਕ ਅਪਰੋਚ ਕੀਤਾ ਤੁਸੀਂ? ਸਰ ਦੇਖੋ, ਸਭ ਤੋਂ ਵੱਡੀ ਪ੍ਰੋਬਲਮ ਪਤਾ ਕੀ ਆ, ਜੇ ਬੰਦੇ ਨੂੰ ਪਤਾ ਹੋਵੇ ਸਾਨੂੰ ਆਹ ਪ੍ਰੋਬਲਮ ਆ ਤਾਂ ਹੀ ਉਹਦਾ ਹੱਲ ਸੋਚ ਸਕਦਾ। ਜਿਹੜੇ ਏਜੰਟ ਆ ਸਭ ਤੋਂ ਵੱਡਾ ਮਿਸਗਾਈਡ ਕਰ ਰਹੇ। ਮੈਂ ਤੁਹਾਨੂੰ ਖੁਦ ਦੱਸਦਾ, ਮੈਨੂੰ ਕੱਲ੍ਹ ਇਹ ਪਤਾ ਲੱਗਾ ਕਿ ਇਹ ਜਿਹੜੀ ਆ ਐਡੀ ਵੱਡੀ ਪ੍ਰੋਬਲਮ ਬਣ ਚੁੱਕੀ ਆ। ਏਜੰਟ ਨੇ ਮੈਂ ਰਿਟਨ ਵਿੱਚ ਲਿਖ ਕੇ ਲਿਆ ਕਿ ਮੈਨੂੰ ਦੱਸੋ ਕਿ ਕੀ ਪ੍ਰੋਬਲਮ ਆ, ਤਾਂ ਵੀ ਉਹਨਾਂ ਨੇ ਇਹੀ ਕਿਹਾ ਕਿ 15 ਤਰੀਕ ਤੱਕ ਤੁਹਾਡੇ ਪੈਸੇ ਆ ਜਾਣੇ ਆ। ਤੇ ਏਜੰਟ ਜੇ ਐਕੂਰੇਟ ਇਨਫੋਰਮੇਸ਼ਨ ਦੋਗੇ ਤਾਂ ਹੀ ਬੱਚਾ ਉਹਦੇ ਹਿਸਾਬ ਨਾਲ ਪਲਾਨ ਕਰ ਪਾਊਗਾ। ਨਵਾਂ ਸ਼ਹਿਰ ਏਰੀਏ ਵਿੱਚ ਕਿਸੇ ਨੂੰ ਪਤਾ ਨਹੀਂ ਕਿ ਇਹ ਪ੍ਰੋਬਲਮ ਇਸ ਲੈਵਲ ਤੱਕ ਪਹੁੰਚ ਚੁੱਕੀ ਆ। ਏਜੰਟ ਇਹੀ ਕਹਿ ਰਿਹਾ ਕੁਛ ਨਹੀਂ ਹੋਇਆ, ਤੁਹਾਡੇ ਪੈਸੇ ਸੇਫ ਆ, ਇੱਦਾਂ ਨਹੀਂ ਹੋ ਸਕਦਾ। ਜੇ ਕਹਿ ਰਹੇ ਕਿ ਰਿਟਰਨ ਵਿੱਚ ਦੋ ਕਿ ਸਾਡੇ ਪੈਸੇ ਸੇਫ ਆ ਤੇ ਪੈਸੇ ਆ ਜੂਗੇ, ਫਿਰ ਮੈਂ ਮੰਨਦਾ ਕਿ ਮੈਂ ਦੁਬਾਰਾ ਵੀ ਲੋਨ ਚੱਕ ਕੇ ਜਾਂ ਫਿਰ ਫਾਈਲ ਦੁਬਾਰਾ ਲਾ ਸਕਦਾ ਆ, ਕਿਉਂਕਿ ਇੱਥੇ ਬਹਿ ਕੇ ਤਾਂ ਇੰਨੇ ਵੱਡੇ ਪੈਸੇ ਦੀ ਰਿਕਵਰੀ ਕਰਨਾ ਨਾਮੁਮਕਿਨ ਆ। ਤੁਸੀਂ ਕਿੱਥੋਂ ਅਪਲਾਈ ਕੀਤਾ ਸੀ? ਮੈਂ ਸਰ ਕੈਨਮ ਇਮੀਗ੍ਰੇਸ਼ਨ ਤੋਂ ਅਪਲਾਈ ਕੀਤਾ ਸੀ, ਨਵਾਂ ਸ਼ਹਿਰ ਤੋਂ। ਤੇ ਉਹਨਾਂ ਨੇ ਮੈਨੂੰ ਜਿਹੜਾ ਆ ਇਹੀ ਭੁਲੇਖੇ ਵਿੱਚ ਰੱਖਿਆ ਹੋਇਆ। ਉਹ ਹਜੇ ਕੱਲ੍ਹ ਵੀ ਕਹਿ ਰਹੇ ਸੀ ਕਿ ਫੀਸਾਂ ਆ ਰਹੀਆਂ, 2-3 ਬੱਚਿਆਂ ਦੀ ਆ ਰਹੀਆਂ, ਪਰ ਜਦੋਂ ਮੈਂ ਆਪਣੇ ਲੈਵਲ 'ਤੇ ਰਿਸਰਚ ਕੀਤੀ ਮੈਨੂੰ ਇੱਕ ਵੀ ਬੱਚਾ ਨਹੀਂ ਮਿਲਿਆ ਜਿਹਦੀ ਫੀਸ ਆਈ ਹੋਵੇ ਐਮ ਕਾਲਜ ਤੋਂ। ਮੰਨਦੇ ਹੋ ਕਿ ਉਹ ਵੀ ਦੋਸ਼ੀ ਨੇ ਇਹਦੇ ਵਿੱਚ? ਬਿਲਕੁਲ ਸਰ, ਦੇਖੋ ਜਦੋਂ ਬੱਚੇ ਦਾ ਵੀਜ਼ਾ ਆਂਦਾ ਤਾਂ ਏਜੰਟ ਨੂੰ ਬੜੇ ਲੈਵਲ ਤੇ ਪ੍ਰੋਫਿਟ ਆਂਦਾ ਨਾ, ਤਾਂ ਹੀ ਉਹ ਉਹਨਾਂ ਕਾਲਜਾਂ ਨੂੰ ਪ੍ਰਮੋਟ ਕਰਦੇ ਰਹੇ। ਜਿਹੜੀ ਬੈਂਕਰਪਸੀ ਵੀ ਹੋਈ ਇੱਕ ਰਾਤ 'ਚ ਨਹੀਂ ਹੋਈ ਆ, ਇਹ ਕਾਫੀ ਦੇਰ ਤੋਂ ਘਪਲਾ ਕਰਦੇ ਆ ਰਹੇ ਨੇ। ਉਸ ਤੋਂ ਬਾਅਦ ਬੈਂਕਰਪਸੀ ਹੋਈ ਹੋਣੀ। ਇੱਦਾਂ ਤਾਂ ਨਹੀਂ ਹੋ ਸਕਦਾ ਕਿ ਇੱਕ ਰਾਤ 'ਚ ਉਹਨਾਂ ਦੇ ਸਾਰੇ ਫੰਡ ਖਤਮ ਹੋ ਗਏ। ਤਾਂ ਉਹ ਨਾਲ ਮਿਲ ਕੇ ਹੀ ਇਹਨਾਂ ਦੀ ਮਿਲੀ ਜੋ ਭਗਤ ਹੈਗੀ ਆ, ਤੇ ਇਹਨਾਂ ਨੇ ਉਸ ਚੀਜ਼ ਨੂੰ ਪ੍ਰਮੋਟ ਹੀ ਨਹੀਂ ਕਰਨਾ ਚਾਹੀਦਾ ਸੀ ਜੇ ਇਹਨਾਂ ਕੁਛ ਉਹਨਾਂ ਦੀ ਸ਼ੋਰਟੀ ਹੈ ਨਹੀਂ ਸੀ। ਤੇ ਉਸ ਤੋਂ ਬਾਅਦ ਜੇ ਪ੍ਰੋਬਲਮ ਆ ਵੀ ਕਿ ਤੁਸੀਂ ਬੱਚੇ ਨੂੰ ਗਾਈਡ ਕਰੋ ਕਿ ਇਹ ਪ੍ਰੋਬਲਮ, ਬੱਚੇ ਤੂੰ ਉਸ ਹਿਸਾਬ ਨਾਲ ਪਲਾਨ ਕਰ। ਬੱਚੇ ਨੂੰ ਗਲਤ ਇਨਫੋਰਮੇਸ਼ਨ ਦਿੱਤੀ ਜਾ ਰਹੀ ਕਿ ਫੀਸ ਆ ਰਹੀ ਹੈ, ਤੁਸੀਂ ਟੈਨਸ਼ਨ ਨਾ ਲਓ। ਤਾਂ ਵੱਡਾ ਸਵਾਲ ਹੈ ਕਿ ਉਹਨਾਂ ਦੇ ਖਿਲਾਫ ਜਿਹੜਾ ਤੁਸੀਂ ਸੰਘਰਸ਼ ਕਿਸ ਤਰੀਕੇ ਦਾ ਉਲੀਕੋਗੇ? ਸਰ ਦੇਖੋ, ਮੈਂ ਤਾਂ ਆਪਣੇ ਲੈਵਲ ਤੇ ਜਿੰਨਾ ਪਹਿਲਾਂ ਮੈਂ ਇਕੱਲਾ ਹੀ ਸੀ, ਮੈਨੂੰ ਨਹੀਂ ਪਤਾ ਸੀ ਕਿ ਸਟੂਡੈਂਟ ਯੂਨੀਅਨ ਵੀ ਇੱਦਾਂ ਇਕੱਠਾ ਹੋ ਚੁੱਕਾ। ਮੈਂ ਨਵਾਂ ਸ਼ਹਿਰ ਵਿੱਚ ਆਪਣੇ ਲੈਵਲ ਤੇ ਰੋਜ਼ ਜਾਂਦਾ ਉੱਥੇ, ਜਦੋਂ ਦਾ ਮੈਨੂੰ ਪਤਾ ਲੱਗਾ ਇਹ, ਤੇ ਉਹ ਮੈਨੂੰ ਬਹੁਤ ਜ਼ਿਆਦਾ ਮਿਸਬਿਹੇਵ ਕਰਦੇ ਆ ਤੇ ਮੈਨੂੰ ਇਹੀ ਕਹਿੰਦੇ ਹੁੰਦੇ ਕਿ ਇੱਥੋਂ ਚਲੇ ਜਾਓ ਜਦੋਂ ਸਾਡੇ ਕੋਲ ਪੈਸੇ ਨਹੀਂ ਆ। ਬਟ ਮੈਂ ਕਾਲਜ ਨੂੰ ਤਾਂ ਨਹੀਂ ਜਾਣਦਾ ਸੀ, ਮੈਂ ਤਾਂ ਕੈਨਮ ਨੂੰ ਜਾਣਦਾ ਸੀ। ਮੈਂ ਉਹਦੇ ਟਰਸਟ ਤੇ ਹੀ ਉਹ ਪੈਸੇ ਉੱਥੇ ਦਿੱਤੇ ਆ। ਕਿੰਨੇ ਪੈਸੇ ਦਿੱਤੇ ਸੀ ਤੁਸੀਂ? ਸਰ ਮੇਰੇ ਟੋਟਲ ਜੇ ਇੰਡੀਆ ਦੀ ਮਨੀ ਕੀਤੀ ਜਾਵੇ ਤਾਂ 16 ਲੱਖ ਦੇ ਕਰੀਬ ਟੋਟਲ ਮੇਰਾ ਇਨਵੈਸਟ ਹੋ ਚੁੱਕਾ। ਬਟ ਜਿਹੜੇ ਉਹਦੇ ਵਿੱਚੋਂ 6 ਲੱਖ ਹੁੰਦਾ ਉਹ GIC ਫੀਸ ਹੁੰਦੀ ਆ, ਉਹ ਇੱਕ ਕੈਨੇਡਾ ਦੇ ਬੈਂਕ ਵਿੱਚ ਜਮ੍ਹਾਂ ਹੁੰਦੀ ਆ, ਤੇ ਜਦੋਂ ਮਰਜ਼ੀ ਮੈਂ ਜਾਵਾਂ ਉਹ ਸੇਫ ਹੁੰਦੀ ਆ ਜਦ ਤੱਕ ਉਹ ਬੈਂਕ ਨਾਲ ਬੈਂਕਰਪਟ ਹੋ ਜਾਵੇ। ਉਹ ਸਿਰਫ ਕਾਲਜ ਹੋਇਆ, ਕਾਲਜ ਦਾ ਜਿਹੜਾ ਸਾਡਾ ਡੇਂਜਰ ਵਿੱਚ ਮਨੀ ਉਹ 9 ਤੋਂ 10 ਲੱਖ ਦੇ ਵਿੱਚ ਆ, ਤੇ ਉਹ ਮਨੀ ਆ ਜਿਹੜਾ ਕਿ ਸਾਨੂੰ ਜਿਹਦਾ ਰੋਲਾ ਜਿਹੜਾ ਰਿਫੰਡ ਨਹੀਂ ਆ ਰਿਹਾ। ਹੁਣ ਮੈਂ ਸੋਚ ਰਿਹਾ ਸੀ ਕਿ ਮੈਂ ਦੁਬਾਰਾ ਜਿਹੜੀ ਏਜੰਟ ਦੀ ਇਨਫੋਰਮੇਸ਼ਨ ਸੀ ਨਾ ਉਹਦੇ ਬੇਸ ਤੇ ਮੈਂ ਸੋਚ ਰਿਹਾ ਸੀ ਚੱਲ ਮੇਰੇ ਪੈਸੇ ਆ ਜਾਣ, ਮੈਂ ਦੁਬਾਰਾ ਫਾਈਲ ਲਾ ਲੂੰਗਾ। ਇਸ ਲਈ ਮੈਂ ਉਹ GIC ਵੀ ਨਹੀਂ ਕਢਾ ਰਿਹਾ। ਮੈਨੂੰ ਮੈਂ ਉਹ ਲੋਨ ਤੇ ਆ, ਮੈਂ ਉਹਦਾ ਵੀ ਲੋਨ ਦੀਆਂ EMI ਦੇ ਰਿਹਾ ਆ, ਤੇ ਉਹਨਾਂ ਦੀ ਰੋਂਗ ਇਨਫੋਰਮੇਸ਼ਨ ਕਰਕੇ ਮੈਂ 6 ਮਹੀਨੇ ਤੋਂ GIC ਨਹੀਂ ਕਢਾ ਰਿਹਾ। ਜੇ ਇਹੀ ਚੀਜ਼ ਮੈਨੂੰ 6 ਮਹੀਨੇ ਪਹਿਲਾਂ ਉਹ ਦੱਸ ਦਿੰਦੇ ਕਿ ਇੱਦਾਂ ਹੋਣ ਜਾ ਰਿਹਾ, ਐਟਲੀਸਟ ਮੈਂ ਉਹ ਪੈਸੇ ਤਾਂ ਆਪਣੇ ਸੇਵ ਕਰਾਂ। 6000 ਰੁਪਏ ਉਹ ਵਾਲੀ GIC ਦੇ ਪੈਸੇ ਹੀ ਕਢਾ ਲੈਂਦਾ ਮੈਂ। ਦੇਖੋ ਕਿੱਦਾਂ ਇੱਕ ਫੇਕ ਇਨਫੋਰਮੇਸ਼ਨ ਦੇ ਬੇਸ ਤੇ ਅਗਲੇ ਮੇਰੇ ਪਿਛਲੇ 6 ਮਹੀਨੇ ਜਿਹੜੇ ਆ ਖਰਾਬ ਹੋ ਰਹੇ। ਤੇ ਜੇ ਹੁਣ ਮੈਨੂੰ ਨਾ ਪਤਾ ਲੱਗਦਾ ਸੋਸ਼ਲ ਮੀਡੀਆ ਦੇ ਥਰੂ, ਤਾਂ ਹੋ ਸਕਦਾ ਮੈਂ 1 ਸਾਲ ਫਿਰ ਇੱਦਾਂ ਇਹੀ ਭੁਲੇਖੇ 'ਚ ਬੈਠਾਂ ਕਿ ਮੇਰੇ ਪੈਸੇ ਆ ਜਾਣੇ ਆ ਤੇ ਮੈਂ ਉਸ ਤੋਂ ਬਾਅਦ ਦੁਬਾਰਾ ਫਾਈਲ ਲਾ ਦੂੰਗਾ। ਬਈ ਰਕਮ ਦੀ ਗਿਣਤੀ ਬਹੁਤ ਵੱਡੀ ਦੱਸੀ ਹੈ, ਇੰਨਾ ਪੈਸਾ ਆਮ ਘਰਾਂ ਵਾਸਤੇ ਜਾਂ ਪੰਜਾਬ ਦੇ ਬਹੁਤਾਂਤ ਲੋਕਾਂ ਦੇ ਜਿਹੜਾ ਕੋਲ ਇਕੱਠਾ ਕਰਨਾ ਬਹੁਤ ਇੱਕ ਵੱਡੀ ਚੁਣੌਤੀ ਹੋ ਜਾਂਦਾ ਹੈ। ਤਾਂ ਤੁਸੀਂ ਜਿਹੜੇ ਇੰਨੇ ਪੈਸੇ ਸੀ, ਕੋਈ ਜ਼ਮੀਨ ਵੇਚੀ ਜਾਂ ਘਰ-ਬਾਰ ਗਹਿਣੇ ਰੱਖਿਆ, ਕਿਸ ਤਰ੍ਹਾਂ ਇੰਨੇ ਪੈਸੇ ਇਕੱਠੇ ਕੀਤੇ? ਸਾਡੀ ਜਿਹਦਾ ਸ਼ੋਪ ਆ, ਇਹ ਜਿਹੜੀ ਪੈਸੇ ਆ ਮੇਰੇ ਫਾਦਰ ਦੀ ਸਾਰੀ ਜ਼ਿੰਦਗੀ ਦੀ ਜਿੰਨੀ ਸੇਵਿੰਗ ਉਹ ਆ, ਇਹ ਉਹਨਾਂ ਨੇ ਬਿਨਾਂ ਸੋਚੇ ਮੇਰੇ ਤੇ ਇਨਵੈਸਟ ਕੀਤਾ। ਇਹ ਮੈਂ ਤੁਹਾਨੂੰ ਕਹਾਂ ਕਿ ਦੂਸਰਾ ਵਿੱਚ ਜਿਹੜਾ ਕੁਛ ਪੈਸਾ ਅਸੀਂ ਲੋਨ ਤੇ ਲਿਆ ਸੀਗਾ, ਜਿੱਦਾਂ ਉਹਦੇ EMI ਦੇ ਰਹੇ ਆ 3-4 ਲੱਖ, ਤੇ ਜੇ ਮੈਨੂੰ ਪਹਿਲਾਂ ਪਤਾ ਹੁੰਦਾ ਐਟਲੀਸਟ ਉਹ ਤਾਂ ਕਲੀਅਰ ਕਰਦਾ ਮੈਂ GIC ਕਢਾ ਕੇ।
ਹੈ ਨਾ। ਹਜੇ ਤੱਕ ਵੀ ਇਹੀ ਕਹਿ ਰਹੇ ਆ ਕਿ ਤੁਹਾਡੇ ਪੈਸੇ ਆ ਜਾਣੇ ਹਜੇ, ਹੈ ਨਾ। ਮੈਂ ਕਿਹਾ ਕਿ ਮੈਨੂੰ ਰਿਟਰਨ ਵਿੱਚ ਲਿਖ ਕੇ ਦੇ ਦਿਓ, ਕੋਈ ਕਲੀਅਰਟੀ ਦੇ ਦਿਓ, ਪਰ ਉਹ ਕੋਈ ਕਲੀਅਰਟੀ ਵੀ ਨਹੀਂ ਦੇ ਰਹੇ ਆ ਨਾ। ਜਿਹੜੇ ਥੱਲੇਲੇ ਲੈਵਲ 'ਤੇ ਏਜੰਟ ਆ, ਜਿੱਦਾਂ ਮੰਨ ਲਓ ਕੈਨਮ ਆ, ਉਹਦੇ 'ਚ ਵੀ ਇੱਕ, ਹੈ ਨਾ, ਉਹਨਾਂ ਨੂੰ ਜਿਹੜੇ ਥੱਲੇ ਲੈਵਲ 'ਤੇ ਏਜੰਟ ਆ ਉਹਨਾਂ ਨੂੰ ਜੋ ਉੱਪਰੋਂ ਇਨਫੋਰਮੇਸ਼ਨ ਆਉਂਦੀ ਉਹਨਾਂ ਨੇ ਉਹੀ ਸਾਨੂੰ ਪਾਸ ਕਰਨੀ। ਜਦ ਮੈਂ ਕੱਲ੍ਹ ਰੌਲਾ ਪਿਆ ਤਾਂ ਉਹਨਾਂ ਦੇ ਮੇਨ ਹੈੱਡ ਨਾਲ ਮੇਰੀ ਗੱਲ ਹੋਈ ਫੋਨ 'ਤੇ, ਤਾਂ ਉਹ ਜਿਹੜੇ ਉਹਨਾਂ ਦੇ ਥੱਲੇਲੇ ਲੈਵਲ ਦੇ ਉਹ ਕਹਿ ਰਹੇ ਸੀ ਫੀਸ ਆ ਜਾਣੀ, ਅਤੇ ਜਿਹੜੇ ਉੱਪਰ ਟੋਪ ਲੈਵਲ ਦਾ ਉਹਨਾਂ ਜਦੋਂ ਗੱਲ ਕੀਤੀ ਤਾਂ ਉਹਨਾਂ ਨੇ ਸਾਫ਼ ਕਹਿ ਤਾ ਜੇ ਕਾਲਜ ਦਊਗਾ ਅਸੀਂ ਦੇ ਦੇਵਾਂਗੇ। ਤਾਂ ਜਦ ਮੈਂ ਉਹਨਾਂ ਨੂੰ ਪੁੱਛਿਆ ਕਿ ਤੁਹਾਡਾ ਐਕਸ਼ਨ ਪਲਾਨ ਕੀ ਆ, ਅਸੀਂ ਤੁਹਾਡੇ 'ਤੇ ਭਰੋਸਾ ਕਰਕੇ ਕੀਤਾ, ਤਾਂ ਉਹ ਕਹਿੰਦੇ ਤੁਸੀਂ ਜ਼ਿੰਮੇਵਾਰ ਆ, ਹੁਣ ਸਾਡਾ ਕੋਈ ਵਿੱਚ ਐਕਸ਼ਨ ਪਲਾਨ ਨਹੀਂ। ਤਾਂ ਮੈਂ ਉਹਨਾਂ ਨੂੰ ਖੁਦ ਸਵਾਲ ਉਠਾਏ ਕਿ ਜੇ ਜਦ ਸਾਡੇ ਬੱਚਿਆਂ ਕਰਕੇ ਹੀ ਬੜੇ ਇਮੀਗ੍ਰੇਸ਼ਨ ਆਫਿਸ ਚੱਲਦੇ ਪਏ ਆ, ਉਹਨਾਂ ਦੇ ਕੈਨਮ ਦੇ 10 ਜਗ੍ਹਾ ਬ੍ਰਾਂਚਾਂ ਹੈਗੀਆਂ ਆ, ਅਤੇ ਉਹ ਬੱਚਿਆਂ ਕਰਕੇ ਹੀ ਆ ਬ੍ਰਾਂਚਾਂ ਵੀ। ਅਤੇ ਜੇ ਬੱਚੇ ਨਾ ਜੇ ਹੁਣ ਨਹੀਂ ਜ਼ਿੰਮੇਵਾਰੀ ਲੈ ਸਕਦੇ ਤਾਂ ਫਿਰ ਕਿਸੇ ਬੱਚੇ ਦੀ ਵੀ ਨਾ ਲੈਣ, ਫਿਰ ਹੋਰ ਨਵੀਆਂ ਫਾਈਲਾਂ ਵੀ ਨਾ ਲਾਉਣ। ਜੇ ਫਸੇ ਬੱਚੇ ਨਾਲ ਨਹੀਂ ਖੜ ਸਕਦੇ, ਜੇ ਉਹਨਾਂ ਨੂੰ ਕਹਿ ਰਹੇ ਤੁਹਾਡੀ ਆਪਣੀ ਆ, ਫਿਰ ਤਾਂ ਇਹਨਾਂ ਨੂੰ ਖੋਲ੍ਹਣੇ ਜੇ। ਫਿਰ ਸਾਰਿਆਂ ਨੂੰ ਪਤਾ ਆ ਬੱਚਾ ਆਪ ਆਫਰ ਲੈਟਰ ਅਪਲਾਈ ਕਰ ਸਕਦਾ ਹੈ ਕਿਸੇ ਵੀ ਕਾਲਜ ਨੂੰ, ਆਪ ਫਾਈਲ ਆ ਸਕਦਾ, ਫਿਰ ਤਾਂ ਏਜੰਟ ਦਾ ਰੋਲ ਹੀ ਖਤਮ ਹੋ ਜਾਂਦਾ ਆ। ਤੁਹਾਡਾ ਵਿਦੇਸ਼ ਜਾਣ ਦਾ ਕਾਰਨ ਕੀ ਹੈ? ਕਿ ਸੱਚਮੁੱਚ ਪੜ੍ਹਾਈ ਕਰਨਾ ਹੈ ਕਿ ਜਾਂ ਉੱਥੇ ਪੱਕੇ ਤੌਰ 'ਤੇ ਵਸੇਬਾ ਕਰਨਾ? ਤੁਹਾਡਾ ਕਾਰਨ ਕੀ ਹੈ? ਸਰ ਦੇਖੋ, ਇਹ ਤਾਂ ਅੰਬੈਸੀ ਨੂੰ ਵੀ ਪਤਾ ਆ। ਜੇ ਆਪਣੇ ਪੰਜਾਬ ਵਿੱਚੋਂ 100% ਬੱਚੇ ਜਾਂਦੇ ਆ ਤਾਂ ਉਹਨਾਂ ਵਿੱਚੋਂ 99% ਬੱਚੇ ਨੇ ਪੜ੍ਹਾਈ ਕਰਕੇ ਉੱਥੇ ਹੀ ਸੈਟਲ ਹੋਣਾ ਹੁੰਦਾ। ਜੇ ਇੰਡੀਆ ਵਿੱਚ ਵਧੀਆ ਓਪਰਚੁਨਿਟੀ ਹੋਵੇ ਫਿਰ ਕੋਈ ਵੀ ਨਾ ਸਾਰੀ ਸੇਵਿੰਗ ਉੱਥੇ ਇਨਵੈਸਟ ਕਰੇ। ਇਹ ਤਾਂ ਟਰੂ ਫੈਕਟ ਅੰਬੈਸੀ ਨੂੰ ਵੀ ਪਤਾ। ਬਸ ਉਹ ਚਾਹੁੰਦੀ ਹੁੰਦੀ ਕਿ ਕਿਸ ਹਿਸਾਬ ਨਾਲ ਅਸੀਂ ਰੀਪ੍ਰਜੈਂਟ ਕਰਦੇ। ਸਾਡਾ ਪਹਿਲਾ ਮੋਟਿਵ ਇਹੀ ਸੀ ਸਟੱਡੀ ਕਰਕੇ, ਬਟ ਉਸ ਤੋਂ ਬਾਅਦ ਅਸੀਂ ਉੱਥੇ ਹੀ ਅੱਗੇ ਸੈਟਲ ਹੋਣਾ ਚਾਹੁੰਦੇ ਸੀ ਜਿੱਦਾਂ ਵੀ ਅੱਗੇ ਫਿਊਚਰ ਓਪਰਚੁਨਿਟੀਆਂ ਦਿਖਦੀਆਂ। ਬਾਈ ਕੀ ਕਹਿਣਾ ਚਾਹੋਗੇ? ਮੈਂ ਤੁਹਾਨੂੰ ਸ਼ੁਰੂ ਤੋਂ ਸਾਰੀ ਗੱਲ ਦੱਸਦਾ। 2020 ਤੋਂ ਜਦੋਂ ਬੱਚਿਆਂ ਨੇ ਫਾਈਲ ਅੰਬੈਸੀ ਦੇ ਵਿੱਚ ਲੌਜ ਕੀਤੀ ਆ, ਉਸ ਤੋਂ ਬਾਅਦ ਉਸ ਟਾਈਮ ਕਰੋਨਾ ਆ ਗਿਆ। ਉਸ ਤੋਂ ਬਾਅਦ ਕਰੋਨਾ ਦੇ ਟਾਈਮ 'ਤੇ ਅੰਬੈਸੀ ਨੇ ਵੀਜ਼ਾ ਜਿਹੜੇ ਪ੍ਰੋਸੈਸ ਸੀ ਬਹੁਤ ਜ਼ਿਆਦਾ ਸਲੋ ਸੀਗੀ। ਅੰਬੈਸੀ ਨੇ ਉਸ ਟਾਈਮ ਬੱਚਿਆਂ ਨੂੰ ਕਿਹਾ ਵੀ ਅਸੀਂ ਤੁਹਾਡਾ ਵੀਜ਼ਾ ਪ੍ਰੋਸੈਸ ਸਲੋ ਹੋਣ ਕਰਕੇ ਅਸੀਂ ਤੁਹਾਨੂੰ ਅਪਰੂਵਲ ਇਨ ਪ੍ਰਿੰਸੀਪਲ AIP ਵੀ ਉਹ ਬੱਚਿਆਂ ਨੂੰ ਦੇਤੀ ਵੀ ਤੁਹਾਡੀ ਅਸੀਂ ਐਲੀਜੀਬਿਲਿਟੀ ਚੈੱਕ ਕਰਕੇ ਡਾਕੂਮੈਂਟ ਦੀ ਸਾਰੀ ਵੀ ਕਾਲਜ ਦੇ ਵਿੱਚ ਤੁਸੀਂ ਪੜ੍ਹਾਈ ਕਰ ਸਕਦੇ ਹੋ, ਵੀ ਤੁਸੀਂ ਔਨਲਾਈਨ ਸਟੱਡੀ ਕਰ ਸਕਦੇ ਹੋ। ਉਸ ਤੋਂ ਬਾਅਦ ਬੱਚਿਆਂ ਨੇ ਕੀ ਕੀਤਾ ਵੀ ਜਿਹੜੇ ਕਾਲਜ ਸੀਗੇ ਉਹਨਾਂ ਤੋਂ ਰਿਫੰਡ ਪਾਲਿਸੀ ਮੰਗਾਈ ਗਈ ਵੀ ਜੇ ਇਨ ਕੇਸ ਸਾਡੀ ਰਿਫਿਊਜ਼ਲ ਆਉਂਦੀ ਆ ਤਾਂ ਤੁਸੀਂ ਸਾਡਾ ਪੈਸਾ ਸੇਫ ਆ। ਅਤੇ ਕਾਲਜ ਨੇ ਸਾਨੂੰ ਰਿਫੰਡ ਪਾਲਿਸੀਆਂ ਭੇਜੀਆਂ ਵੀ ਤੁਹਾਡਾ ਵੀ $250 ਕੱਟ ਕੇ ਅਸੀਂ ਬਾਕੀ ਦੀ ਸਾਰੀ ਫੀਸ ਤੁਹਾਨੂੰ ਵੀ ਤੁਹਾਡੇ ਕੋਲ ਰਿਫੰਡ ਹੋ ਜੂਗੀ ਜੇ ਇਨ ਕੇਸ ਤੁਹਾਡੀ ਰਿਫਿਊਜ਼ਲ ਆਉਂਦੀ ਆ। ਹੁਣ ਵੈਸੇ ਜੇ ਗੱਲ ਕਰੀਏ ਮਾਮਲੇ ਦਾ ਤਾਂ ਤਕਰੀਬਨ ਪੂਰਾ ਪਤਾ ਲੱਗ ਹੀ ਚੁੱਕਾ ਹੈ। ਤਾਂ ਹੁਣ ਜਿਹੜਾ ਅਗਲਾ ਪੈਂਤੜਾ ਕਿਸ ਤਰੀਕੇ ਦੇ ਨਾਲ ਲਿਖੋਗੇ? ਕਿਸੇ ਰਾਜਸੀ ਲੀਡਰ ਤੱਕ ਅਪਰੋਚ ਕੀਤਾ ਹੈ? ਸੈਂਟਰਲ ਸਰਕਾਰ ਦੇ ਨਾਲ ਗੱਲਬਾਤ ਹੋਈ ਹੈ ਜਾਂ ਉੱਥੋਂ ਜਿਹੜੇ ਸਰਕਾਰ ਦੇ ਨੁਮਾਇੰਦੇ ਨੇ ਜਿਹੜੇ ਪੰਜਾਬ ਦੇ ਨਾਲ ਜੁੜੇ ਹੋਏ ਨੇ ਉਹਨਾਂ ਦੇ ਕਿਸੇ ਸ਼ਖਸ ਦੇ ਨਾਲ ਗੱਲਬਾਤ ਹੋਈ ਤੁਹਾਡੀ? ਹਾਂਜੀ, ਸਾਡੀ ਇੰਡੀਅਨ ਮੌਂਟਰੀਅਲ ਸਟੂਡੈਂਟ ਆਰਗੇਨਾਈਜੇਸ਼ਨ ਇੱਕ ਅਸੀਂ ਕਮੇਟੀ ਬਣਾਈ ਆ। ਮੌਂਟਰੀਅਲ ਦੇ ਵਿੱਚ ਵੀ ਬਣੀ ਆ 13 ਮੈਂਬਰੀ ਕਮੇਟੀ, ਅਤੇ ਅਸੀਂ ਇੰਡੀਆ ਦੇ ਵਿੱਚ ਵੀ ਕਮੇਟੀ ਬਣਾਈ ਆ। ਉਸ ਤੋਂ ਬਾਅਦ ਅਸੀਂ 29 ਜਨਵਰੀ ਨੂੰ ਫਸਟ ਮੀਟਿੰਗ ਕੀਤੀ ਸੀ ਪੰਜਾਬ ਯੂਨੀਵਰਸਿਟੀ ਦੇ ਵਿੱਚ। ਉਸ ਤੋਂ ਬਾਅਦ ਅੱਜ ਸਾਡੀ ਦੂਜੀ ਮੀਟਿੰਗ ਅਤੇ ਪ੍ਰੈਸ ਕਾਨਫਰੰਸ ਅਸੀਂ ਅੱਜ ਕਰ ਰਹੇ ਹਾਂ। ਇਸ ਤੋਂ ਬਾਅਦ ਜਿਹੜੇ ਕੈਨੇਡਾ ਦੇ ਵਿੱਚ ਮੌਂਟਰੀਅਲ ਦੇ ਵਿੱਚ ਸਟੂਡੈਂਟ ਰਹਿ ਰਹੇ ਨੇ ਉਹ ਵੀ ਉਹਨਾਂ ਨੇ ਵੀ 29 ਤਰੀਕ ਨੂੰ ਮੀਟਿੰਗ ਕੀਤੀ। ਉਸ ਤੋਂ ਬਾਅਦ ਉਹਨਾਂ ਨੇ ਵੀ ਰੈਲੀ ਕੀਤੀ ਉੱਥੇ ਗੁਰਦੁਆਰਾ ਸਾਹਿਬ ਦੇ ਵਿੱਚ, ਜਿਹਦੇ ਵਿੱਚ 250 ਸਟੂਡੈਂਟ ਇਕੱਠਾ ਹੋਇਆ। ਅਤੇ ਅਸੀਂ MPs ਦੇ ਅੱਗੇ ਵੀ ਆਪਣੀ ਸਾਰੀ ਗੱਲ ਰੱਖ ਰਹੇ ਹਾਂ ਤਾਂ ਕਿ ਸਰਕਾਰਾਂ ਤੱਕ ਗੱਲ ਪਹੁੰਚਾਈ ਜਾ ਸਕੇ ਅਤੇ ਸਾਡਾ ਰਿਫੰਡ ਦਾ ਕੋਈ ਨਾ ਕੋਈ ਹੱਲ ਕੀਤਾ ਜਾਵੇ। ਜੇ ਸਾਡਾ ਰਿਫੰਡ ਦਾ ਕੋਈ ਹੱਲ ਨਹੀਂ ਹੁੰਦਾ ਤਾਂ ਅਸੀਂ 10 ਫਰਵਰੀ ਨੂੰ ਵੱਡੇ ਲੈਵਲ 'ਤੇ ਪ੍ਰੋਟੈਸਟ ਕਰਨ ਦੀ ਸੋਚ ਰਹੇ ਹਾਂ। ਮੰਨ ਲਓ ਕਿ ਰਿਫੰਡ ਤੁਹਾਨੂੰ ਮਿਲ ਜਾਂਦਾ ਹੈ ਜਾਂ ਨਹੀਂ ਮਿਲਦਾ, ਕੋਈ ਨਾ ਕੋਈ ਇਸ਼ੂ ਆ ਜਾਂਦਾ ਹੈ ਜਾਂ ਉੱਥੋਂ ਦੇ ਜਿਹੜੇ ਨੁਮਾਇੰਦੇ ਨੇ ਜਿਹੜੇ ਇਸ ਘਟਨਾਕ੍ਰਮ ਦੇ ਪੂਰੇ ਮੁੱਖ ਦੋਸ਼ੀ ਨੇ, ਤਾਂ ਫਿਰ ਅਗਲੀ ਵਾਰ ਕਿਸ ਤਰੀਕੇ ਦੇ ਨਾਲ ਕੀ ਵਿਦੇਸ਼ ਨੂੰ ਜਾਣ ਵਾਸਤੇ ਕਿਸ ਤਰੀਕੇ ਦੇ ਨਾਲ ਅਪਲਾਈ ਕਰੋਗੇ ਜਾਂ ਇੱਥੇ ਆਪਣਾ ਕੋਈ ਕੰਮਕਾਰ ਕਰੋਗੇ? ਅਸੀਂ ਸਭ ਤੋਂ ਪਹਿਲਾਂ ਤਾਂ ਪੂਰੀ ਜਿੰਨਾ ਹੋ ਸਕੂ ਵੱਧ ਤੋਂ ਵੱਧ ਅਸੀਂ ਸਾਰੀ ਕੋਸ਼ਿਸ਼ ਕਰਾਂਗੇ ਵੀ ਜੇ ਬੱਚਿਆਂ ਦਾ ਬਹੁਤ ਹੀ ਮਿਹਨਤ ਨਾਲ, ਬੱਚਿਆਂ ਦੇ ਪੇਰੈਂਟਸ ਦਾ ਬਹੁਤ ਹੀ ਮਿਹਨਤ ਨਾਲ ਕਮਾਇਆ ਹੋਇਆ ਜਿਹੜਾ ਪੈਸਾ 10 ਲੱਖ ਅਮਾਊਂਟ ਬਹੁਤ ਵੱਡੀ ਅਮਾਊਂਟ ਹੋ ਜਾਂਦੀ ਆ, ਵੀ ਬਹੁਤ ਹੀ ਮਿਹਨਤ ਨਾਲ ਕਮਾਇਆ ਹੋਇਆ ਪੈਸਾ ਵੀ ਅਸੀਂ ਚਾਹੁੰਦੇ ਹਾਂ ਵੀ ਇਹ ਸਭ ਤੋਂ ਪਹਿਲਾਂ ਵਾਪਸ ਆਵੇ। ਅਤੇ ਬੱਚਿਆਂ ਦਾ ਜਿਹੜਾ ਜੋ ਟਾਈਮ ਚੱਲ ਰਿਹਾ ਬੱਚਿਆਂ ਦਾ 2 ਸਾਲ ਹੋ ਗਏ ਬੱਚਿਆਂ ਨੂੰ ਵੇਟ ਕਰਦਿਆਂ ਨੂੰ, ਰਿਫੰਡ ਦੀ ਵੇਟ ਕਰਦਿਆਂ ਨੂੰ 7 ਮਹੀਨੇ 8 ਮਹੀਨੇ ਕਿਸੇ ਨੂੰ ਸਾਲ ਹੋ ਗਿਆ। ਕੁਝ ਬੱਚੇ ਜਿਹੜੇ ਕੈਨੇਡਾ 'ਚ ਰਹਿ ਰਹੇ ਨੇ ਉਹਨਾਂ ਦੀ ਸਟੱਡੀ ਜਿਹੜੀ ਕੰਪਲੀਟ ਵੀ ਨਹੀਂ ਹੋਈ ਹਜੇ, ਉਹਨਾਂ ਨੂੰ ਨਾ ਕੋਈ ਸਰਟੀਫਿਕੇਟ ਮਿਲਿਆ ਨਾ ਉਹਨਾਂ ਨੂੰ ਵਰਕ ਪਰਮਿਟ ਮਿਲਣਾ, ਉਹ ਵੀ ਬਹੁਤ ਜ਼ਿਆਦਾ ਪਰੇਸ਼ਾਨ ਨੇ। ਅਸੀਂ ਫਿਲਹਾਲ ਇਹੀ ਚਾਹੁੰਦੇ ਹਾਂ ਵੀ ਜਿਹੜੇ ਕੈਨੇਡਾ ਦੇ ਵਿੱਚ ਬੱਚੇ ਪੜ੍ਹ ਰਹੇ ਨੇ ਜਿਨ੍ਹਾਂ ਦਾ ਕਈਆਂ ਦੇ 2-2 ਮਹੀਨੇ ਰਹਿ ਗਏ ਸਟੱਡੀ ਪੂਰੀ ਹੋਣ 'ਚ, ਉਹਨਾਂ ਦਾ ਵੀ ਕੋਈ ਨਾ ਕੋਈ ਸਲਿਊਸ਼ਨ ਕੱਢਿਆ ਜਾਵੇ। ਅਤੇ ਜਿਹੜੇ ਬੱਚਿਆਂ ਦਾ ਰਿਫੰਡ ਹਜੇ ਫਸਿਆ ਹੋਇਆ ਹੈਗਾ 7 ਮਹੀਨੇ ਹੋ ਗਏ ਬੱਚਿਆਂ ਨੂੰ ਰਿਫੰਡ ਅਪਲਾਈ ਕੀਤੇ ਹੋਏ, ਜਦ ਕਿ ਸਰਕਾਰ ਦੀਆਂ ਪਾਲਿਸੀਆਂ ਨੇ ਵੀ ਜੇ ਤੁਹਾਡੀ ਰਿਫਿਊਜ਼ਲ ਆਉਂਦੀ ਹੈ ਵਿਦਿਨ ਮੰਥ ਤੁਹਾਡਾ ਜਿਹੜਾ ਰਿਫੰਡ ਤੁਹਾਡੇ ਕੋਲ ਵਾਪਸ ਤੁਹਾਨੂੰ ਕਰ ਦਿੱਤਾ ਜਾਊਗਾ। ਅਤੇ 7 ਮਹੀਨੇ ਹੋ ਗਏ ਬੱਚਿਆਂ ਨੂੰ ਪਰ ਹਜੇ ਤੱਕ ਰਿਫੰਡ ਨਹੀਂ ਉਹਨਾਂ ਦਾ ਆਇਆ। ਅਸੀਂ ਦੇਖਿਆ ਕਿ ਆਪਣੇ ਹੱਕਾਂ ਵਾਸਤੇ, ਆਪਣੇ ਅਧਿਕਾਰਾਂ ਵਾਸਤੇ ਕਦੇ ਇੱਥੋਂ ਦੇ ਕਿਰਤੀ ਲੋਕ, ਕਦੇ ਕਿਸਾਨ ਸੜਕਾਂ ਦੇ ਉੱਪਰ ਬੈਠਦੇ ਨੇ, ਸੜਕਾਂ ਮਲਦੇ ਨੇ, ਪਰ ਅੱਜ
ਪੰਜਾਬ ਦੇ ਜਵਾਨ ਆਪਣੇ ਅਧਿਕਾਰ ਲੈਣ ਵਾਸਤੇ ਜਿਹੜਾ ਹੈ ਸੜਕਾਂ ਮੱਲਣ ਵਾਸਤੇ ਤਿਆਰ ਨੇ, ਉਹ ਸੰਘਰਸ਼ ਕਰਨ ਵਾਸਤੇ ਤਿਆਰ ਨੇ। ਆਉਣ ਵਾਲੇ ਸਮੇਂ ਦੇ ਵਿੱਚ ਵੀ ਇਸ ਤਰ੍ਹਾਂ ਦੇ ਤਮਾਮ ਪੱਖ ਲੈ ਕੇ ਤੁਹਾਡੇ ਦਰਮਿਆਨ ਹਾਜ਼ਰ ਹੋਵਾਂਗਾ। ਧੰਨਵਾਦ।